ਜੀ ਕੀ ਨਾਮ ਆਪਣਾ? ਮੇਰਾ ਨਾਮ ਅਮਰੀਕ ਸਿੰਘ ਹੈ ਤੇ ਅਸੀਂ ਅੰਮ੍ਰਿਤਸਰ ਸ਼ਹਿਰ ਤੋਂ ਆਏ ਆ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਅੰਮ੍ਰਿਤ ਬਾਟੇ ਦਾ ਜਿਹੜਾ ਅੰਮ੍ਰਿਤਪਾਨ ਕਰਾਇਆ ਸੀ ਉਸ ਦੇ ਸਬੰਧ ਦੇ ਵਿੱਚ ਪਹਿਲਾਂ ਅਸੀਂ ਪੰਜਾ ਸਾਹਿਬ ਦੇ ਦਰਸ਼ਨ ਕਰਕੇ ਆਏ ਆ ਤੇ ਅੱਜ ਅਸੀਂ ਨਨਕਾਣਾ ਸਾਹਿਬ ਪੁੱਜੇ ਆ ਤੇ ਨਨਕਾਣਾ ਸਾਹਿਬ ਤੋਂ ਅੱਜ ਸਾਡਾ ਜਿਹੜਾ ਇੱਥੋਂ ਦੇ ਜਿਹੜੀਆਂ ਆਪਣੇ ਪ੍ਰਸ਼ਾਸਨ ਆ ਉਹਨਾਂ ਨੇ ਸਾਨੂੰ ਦਰਸ਼ਨ ਕਰਾਉਣ ਵਾਸਤੇ ਲੈ ਕੇ ਜਾਣਾ ਸੱਚੇ ਸੌਦੇ ਵਾਸਤੇ। ਜਦੋਂ ਅਸੀਂ ਬਾਰਡਰ ਦੇ ਉੱਤੇ ਉਤਰੇ ਸਾਂ ਤੇ ਉਹ ਸਾਡਾ ਬਹੁਤ ਹੀ ਅੱਛੀ ਤਰ੍ਹਾਂ ਉਹਨਾਂ ਨੇ ਸਵਾਗਤ ਕੀਤਾ ਤੇ ਸਾਨੂੰ ਹਰ ਜਗ੍ਹਾ ਦੇ ਉੱਤੇ ਅਕੋਮੋਡੇਸ਼ਨ ਵੀ ਵਧੀਆ ਮਿਲੀ ਆ ਤੇ ਪ੍ਰਸ਼ਾਸਨ ਵੱਲੋਂ ਤੇ ਖਾਸ ਕਰ ਮੈਂ ਮੀਡੀਆ ਵੱਲੋਂ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਜਿਹੜਾ ਵੀ ਬੰਦਾ ਸਾਨੂੰ ਮਿਲਦਾ ਬੜਾ ਹੱਸਮੁਖ ਹੋ ਕੇ ਮਿਲਦਾ। ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਕਿਤੇ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਓਪਰੇ ਦੇਸ਼ ਵਿੱਚ ਆਏ ਹਾਂ। ਇਹ ਸਾਡਾ ਆਪਣਾ ਹੀ ਪੰਜਾਬ ਹੈ ਪੁਰਾਣਾ ਤੇ ਇਹ ਆਪਣਾ ਹੀ ਹੈ। ਪ੍ਰਮਾਤਮਾ ਕਰੇ ਖੁਦਾ ਕਰੇ ਕਿ ਆਪਾਂ ਫਿਰ ਇੱਕ ਹੋਈਏ ਤੇ ਸਾਰੇ ਇਕੱਠੇ ਮਿਲ ਕੇ ਬਈਏ ਤੇ ਜਿਸ ਤਰ੍ਹਾਂ ਸਾਡੇ ਪੁਰਾਣੇ ਬਜ਼ੁਰਗ ਬੈਠਦੇ ਹੁੰਦੇ ਸੀਗੇ ਤੇ ਉਸ ਤਰ੍ਹਾਂ ਆਪਾਂ ਇਕੱਠੇ ਰਲ ਕੇ ਬਈਏ। ਇੱਕ ਬੇਨਤੀ ਮੈਂ ਪਾਕਿਸਤਾਨ ਸਰਕਾਰ ਨੂੰ ਕਰਨੀ ਚਾਹੁੰਦਾ, ਜਿਸ ਤਰ੍ਹਾਂ ਸਾਡਾ 2000 ਬੰਦੇ ਦਾ ਵੀਜ਼ਾ ਲੱਗਣਾ ਦਿੱਤਾ ਸੀ ਜਿਹਦੇ ਵਿੱਚੋਂ 950 ਬੰਦਿਆਂ ਦੇ ਵੀਜ਼ੇ ਕੱਟ ਦਿੱਤੇ ਗਏ। ਅਗਰ ਉਹ ਵੀ ਆਉਂਦੇ ਤੇ ਉਹਨਾਂ ਦਾ ਵੀ ਮਨ ਜਿਹੜਾ ਬੜਾ ਖੁਸ਼ ਹੋਣਾ ਸੀਗਾ। ਮੈਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਖੁੱਲੇ ਦਿਲ ਨਾਲ ਵੀਜ਼ੇ ਦੇਣ ਤੇ ਜਿਹੜੇ ਅਸੀਂ ਆਪਣੇ ਵਿਛੜੇ ਭਰਾਵਾਂ ਨੂੰ ਚਾਚਿਆਂ ਤਾਇਆਂ ਦੇ ਦਰਸ਼ਨ ਕਰ ਸਕੀਏ ਤੇ ਇਕੱਠੇ ਮਿਲ ਕੇ ਬਈਏ। ਰਾਜੀ ਉਹ ਕੋਈ ਤੁਹਾਡੀ ਸਿਕਿਉਰਿਟੀ ਦਾ ਵੀ ਹੁੰਦਾ ਨਾ, ਜਿੰਨਾ ਉਹ ਕਵਰੇਜ ਅੱਛੀ ਤਰੀਕੇ ਨਾਲ ਕਰ ਸਕਦੇ ਨੇ ਮੇਰੇ ਖਿਆਲ ਤੇ ਇਸ ਵਾਸਤੇ ਇਹ ਠੀਕ ਹੈ ਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਉਹ ਪ੍ਰਸ਼ਾਸਨ ਨੂੰ ਇਹ ਹੁੰਦਾ ਕਿ ਇਹਨਾਂ ਦਾ ਕੋਈ ਵੀ ਇਹਨਾਂ ਨੂੰ ਕੋਈ 19-21 ਕੋਈ ਬਿਮਾਰ ਹੋ ਗਿਆ ਜਾਂ ਕੋਈ ਉਹਨਾਂ ਨੂੰ ਚੰਗੀ ਸਹੂਲਤ ਨਾ ਮਿਲੀ ਤੇ ਉਹਦੇ ਸੰਬੰਧ ਵਿੱਚ ਅੱਛਾ ਜਿਹੜਾ ਉਹ ਨਹੀਂ ਪੈਂਦਾ ਅਸਰ ਨਹੀਂ ਪੈਂਦਾ ਹੈਗਾ। ਪਰ ਫਿਰ ਵੀ ਆ ਵੀ ਜਿੰਨਾ ਵਧੀਆ ਇਹਨਾਂ ਨੇ ਸਾਡਾ ਇੱਥੇ ਆਉਣ ਦੇ ਉੱਤੇ ਸਵਾਗਤ ਕੀਤਾ, ਜਿੰਨੇ ਵਧੀਆ ਸਾਨੂੰ ਰਿਹਾਇਸ਼ ਦਿੱਤੀ ਆ, ਜਿੰਨਾ ਵਧੀਆ ਸਾਰਿਆਂ ਨੇ ਕੋਆਪਰੇਟ ਕੀਤਾ ਵਾ, ਇਸ ਕਰਕੇ ਅਸੀਂ ਤੇ ਚਾਹੁੰਦੇ ਹਾਂ ਜਿਹੜੇ ਸਾਡੇ ਭਰਾ ਰਹਿ ਗਏ ਉੱਥੇ ਨਹੀਂ ਆ ਸਕੇ ਉਹ ਵੀ ਇੱਥੇ ਆਉਣ ਤੇ ਦਰਸ਼ਨ ਕਰਨ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਨ। ਟਰਾਂਸਪੋਰਟ ਸਹੀ ਮਿਲੀ ਜੀ? ਬਿਲਕੁਲ ਟਰਾਂਸਪੋਰਟ ਥੋੜਾ ਜਿਹਾ ਮੈਂ ਇੱਥੇ ਆਇਆ ਗੱਲ ਤੁਹਾਨੂੰ ਦੱਸਾਂਗਾ। ਟਰਾਂਸਪੋਰਟ ਵਾਲਾ ਜਿਹੜਾ ਨਾ ਜਿਹੜੇ ਪ੍ਰਾਈਵੇਟ ਟਰਾਂਸਪੋਰਟ ਵਾਲੇ ਆ ਨਾ ਉਹ ਕੁਝ ਸਾਡੇ ਨਾਲ ਮਤਲਬ ਵੀ ਪੈਸਿਆਂ ਦੀ ਬਾਰਗੇਨਿੰਗ ਵਗੈਰਾ ਜਾਂ ਮਤਲਬ ਵੀ ਉਹਨਾਂ ਦੇ ਰੇਟ ਵਗੈਰਾ ਜਿਹੜੇ ਸਾਨੂੰ ਠੀਕ ਨਹੀਂ ਲੱਗੇ ਹੈਗੇ ਤੇ ਪਰ ਅਸੀਂ ਇੱਥੇ ਕੋਈ ਵੀ ਇਹੋ ਜਿਹੀਆਂ ਗੱਲਾਂ ਉਹ ਤਾਂ ਹੀ ਕੱਢਣ ਵਾਸਤੇ ਨਹੀਂ ਆਏ ਹੈਗੇ। ਅਸੀਂ ਤੇ ਇੱਥੇ ਸਿਰਫ ਆਪਣੇ ਬਾਬੇ ਦੇ ਪਿੰਡ ਦੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਜੇ ਸਾਡੇ ਕੋਲ ਇਸ ਤੋਂ ਵੀ ਵੱਧ ਪੈਸੇ ਲੈ ਜਾਂਦੇ ਤੇ ਤਾਂ ਵੀ ਕੋਈ ਦਿੱਕਤ ਨਹੀਂ ਸੀ ਹੈਗੀ ਸਾਨੂੰ ਇਸ ਗੱਲ ਦੀ। ਤੁਸੀਂ ਪਹਿਲੀ ਦਫਾ ਆਏ ਸਰਦਾਰ ਜੀ? ਮੈਂ ਇੱਕ ਵਾਰੀ ਪਹਿਲਾਂ ਆਇਆ ਸਾਂ 6 ਸਾਲ ਪਹਿਲਾਂ ਆਇਆ ਸਾਂ ਲੇਕਿਨ ਉਸ ਵੇਲੇ ਸਾਨੂੰ ਨਨਕਾਣਾ ਸਾਹਿਬ ਤੋਂ ਬਾਹਰ ਨਹੀਂ ਸੀ ਜਾਣ ਦਿੱਤਾ ਕਿਤੇ ਹੋਰ। ਪੰਜਾ ਸਾਹਿਬ ਦੇ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਤੇ ਅੱਜ ਜਿਹੜਾ ਅਸੀਂ ਸੱਚੇ ਸੌਦੇ ਜਾ ਰਹੇ ਉਹ ਵੀ ਪਹਿਲੀ ਵਾਰੀ ਦਰਸ਼ਨ ਕਰਨੇ ਨੇ। ਹਾਂਜੀ ਸਾਡੀ ਜਿਹੜੀ ਪਾਕਿਸਤਾਨੀ ਜਿਹੜੀ ਆਵਾਮ ਹੈ ਪੰਜਾਬ ਦੀ ਇਹ ਤੁਹਾਨੂੰ ਕਿਵੇਂ ਪੇਸ਼ ਆ ਰਹੀ ਹੈ? ਮੈਨੂੰ ਤਾਂ ਪਾਕਿਸਤਾਨੀ ਆਵਾਮ ਦਾ ਮੈਨੂੰ ਕੋਈ ਲੱਗਾ ਹੀ ਨਹੀਂ ਇਹ ਪਾਕਿਸਤਾਨ ਦੇ ਨੇ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਮੇਰੇ ਚਾਚੇ ਤਾਇਆਂ ਦੇ ਪੁੱਤ ਭਰਾ ਹੀ ਨੇ ਹੈਗੇ ਨੇ ਸਾਰੇ। ਇਸ ਤਰ੍ਹਾਂ ਪਿਆਰ ਨਾਲ ਮਿਲਦੇ ਜਿਹਨੂੰ ਕਿਸੇ ਨੂੰ ਅਸੀਂ ਕਿਸੇ ਵੇਲੇ ਆਪਣੇ ਕੰਮਕਾਰ ਦੇ ਵਿੱਚ ਲੱਗੇ ਹੋਏ ਵੈਸੇ ਚੁੱਪ ਕਰਕੇ ਲੰਘ ਜਾਈਏ ਤੇ ਆਪ ਬੋਲਦੇ ਸਰਦਾਰ ਜੀ ਕੀ ਗੱਲ ਨਾਰਾਜ਼ ਹੋ ਜੋ ਸਾਡੇ ਨਾਲ ਗੱਲ ਨਹੀਂ ਕਰਕੇ ਗਏ। ਬਹੁਤ ਹੀ ਅੱਛੀ ਤਰ੍ਹਾਂ ਮਤਲਬ ਇੱਥੋਂ ਤੱਕ ਕਿ ਪੁਲਿਸ ਡਿਪਾਰਟਮੈਂਟ ਨੇ ਇੰਨਾ ਕੋਆਪਰੇਟ ਸਾਨੂੰ ਕੀਤਾ ਵਾ ਔਰ ਮੇਲਾ ਅਫਸਰ ਵਗੈਰਾ ਤੇ ਦੂਜਾ ਜਿੱਥੇ ਵੀ ਸਾਨੂੰ ਮਿਲਦੇ ਨੇ ਆਪਣੇ ਮੀਡੀਆ ਵਾਲੇ ਹਰ ਤਰੀਕੇ ਨਾਲ ਹਰ ਬੰਦੇ ਨੇ ਹੀ ਸਾਨੂੰ ਅੱਛਾ ਜਦੋਂ 13 ਤਰੀਕ ਵਾਲੇ ਦਿਨ ਐਂਟਰ ਹੋਏ ਵਾਗੇ ਬਾਰਡਰ ਉਹ ਤੁਹਾਡਾ ਸਵਾਗਤ ਕਿਵੇਂ ਦਾ ਕੀਤਾ ਗਿਆ? ਸਾਡਾ ਇਸ ਤਰ੍ਹਾਂ ਸਾਡਾ ਗੁਲਾਬ ਦੇ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ। ਸਾਡੇ ਗਲਾਂ ਦੇ ਵਿੱਚ ਗੁਲਾਬ ਦੇ ਫੁੱਲਾਂ ਦੇ ਹਾਰ ਪਾਏ ਗਏ, ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ, ਬਹੁਤ ਹੀ ਵਧੀਆ। ਲੇਕਿਨ ਕਿ ਜਦੋਂ 2-3000 ਬੰਦੇ ਦੀ ਇੱਕਦਮ ਐਂਟਰੀ ਆ ਸਿਕਿਉਰਿਟੀ ਪੱਖ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੁਝ ਊਣਤਾਈਆਂ ਹੋ ਹੀ ਜਾਂਦੀਆਂ ਲੇਕਿਨ ਉਹਨਾਂ ਨੂੰ ਦਰਗੁਜ਼ਰ ਕਰਨਾ ਚਾਹੀਦਾ ਨਾ ਕਿ ਉਛਾਲਣਾ ਚਾਹੀਦਾ ਵਾ। ਇਹ ਤੇ ਇੱਕ ਥੋੜਾ ਜਿਹਾ ਅਗਰ ਸਾਡੇ ਕਿਸੇ ਬੰਦੇ ਦਾ ਕੋਈ ਇਹੋ ਜਿਹਾ ਨੁਕਸਾਨ ਹੋਵੇ ਤੇ ਉਹਦੇ ਨਾਲੋਂ ਚੰਗਾ ਕਿ ਅਸੀਂ ਤਰੀਕੇ ਦੇ ਨਾਲ ਮਤਲਬ ਜਿਸ ਤਰ੍ਹਾਂ ਸਾਡੇ ਕੋਲ ਸਾਨੂੰ ਵੀ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਵਾ। ਜਿਹੜਾ ਪ੍ਰਸ਼ਾਸਨ ਹੈ ਉਹਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ। ਜਿੰਨੇ ਵੀ ਸਾਡੇ ਬੰਦੇ ਆਏ ਨੇ ਉਹਨਾਂ ਦਾ ਚੰਗੀ ਤਰ੍ਹਾਂ ਵੈਲਕਮ ਹੋਇਆ। ਖਾਣਾ ਪੀਣਾ ਦਾ ਵਧੀਆ, ਰਿਹਾਇਸ਼ ਦਾ ਵਧੀਆ ਹੈਗਾ, ਟਰਾਂਸਪੋਰਟ ਦਾ ਵੀ ਵਧੀਆ ਹੀ ਕਵਾਂਗਾ। ਅੱਛਾ ਤੇ ਤੁਹਾਡੇ ਚੜ੍ਹਦੇ ਪੰਜਾਬ ਵੱਲੋਂ ਨਵੀਂ ਜਨਰੇਸ਼ਨ ਹੈ ਸਾਡੀ ਅਗਲੀ ਪੂੰਗ ਜਿਹੜੀ ਉਹ ਆਉਣਾ ਚਾਹੁੰਦੇ ਲੇਕਿਨ ਕਿਸੇ ਡਰ ਖੌਫ ਨਹੀਂ ਕਿ ਸਾਡੇ ਪੰਜਾਬ ਵਾਲਿਆਂ 'ਚ ਤੇ ਬਿਲਕੁਲ ਡਰ ਖੌਫ ਨਹੀਂ ਹੈਗਾ। ਸਾਡੇ ਪੰਜਾਬ ਵਾਲਿਆਂ ਤੋਂ ਦੂਸਰੀਆਂ ਸਟੇਟਾਂ ਦੇ ਬਾਰੇ ਦੇ ਵਿੱਚ ਮੈਂ ਨਹੀਂ ਕਹਿ ਸਕਦਾ। ਜਿਹੜੀ ਸਾਡੇ ਖਾਸ ਕਰਕੇ ਪੰਜਾਬੀ ਸਿੱਖ ਕੌਮ ਉਹ ਪੰਜਾਬੀ ਹਿੰਦੀ ਦੇ ਸਿੱਖ ਨਹੀਂ ਸਾਰੇ ਪੰਜਾਬੀ ਇਸ ਤਰ੍ਹਾਂ ਹੀ ਸਮਝਦੇ ਨੇ ਕਿ ਸਾਡੇ ਜਿਸ ਤਰ੍ਹਾਂ ਭਰਾ ਦੋ ਆਪਸ ਦੇ ਵਿੱਚ ਕੋਈ ਗੁੱਸੇ ਨਾਰਾਜ਼ਗੀ ਹੋ ਕੇ ਇੱਕ ਦੂਜੇ ਤੋਂ ਵਿਛੜ ਜਾਂਦੇ ਨੇ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਨਾਰਾਜ਼ਗੀ। ਅਸੀਂ ਅੱਜ ਵੀ ਕਹਿੰਦੇ ਆ ਵੀ ਇਹ ਸਰਹੱਦਾਂ ਦੀ ਦੂਰੀ ਜਿਹੜੀ ਮੁੱਕਣੀ ਚਾਹੀਦੀ ਆ ਔਰ ਜਿਹੜੀਆਂ ਸਰਹੱਦਾਂ ਦੀ ਦੂਰੀ ਖਤਮ ਹੋਵੇ ਤੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਉਸੇ ਤਰ੍ਹਾਂ ਮਿਲੀਏ ਜਿਸ ਤਰ੍ਹਾਂ ਪਹਿਲੇ ਮਿਲ ਕੇ ਬੈਠਦੇ। ਸਾਡੀ ਬੋਲੀ ਸਾਂਝੀ ਆ, ਸਾਡਾ ਕਲਚਰ ਸਾਂਝਾ ਵਾ। ਸਾਡੀਆਂ ਮਾਵਾਂ ਜਿਹੜੀਆਂ ਵਿਆਹਾਂ ਸ਼ਾਦੀਆਂ 'ਚ ਗੀਤ ਗਾਉਂਦੇ ਨੇ ਉਹ ਇੱਕੋ ਜਿਹੇ ਨੇ। ਹੋਰ ਇਸ ਤੋਂ ਅਲੱਗ ਹੋਰ ਕੀ ਹੋ ਸਕਦਾ? ਆਪਣੇ ਤੁਹਾਡੇ ਜਿਹੜੇ ਦਾਦੇ ਪੜਦਾਦੇ ਨੇ ਵੱਡੇ
ਉਹ ਇਧਰੋਂ ਮਾਈਗ੍ਰੇਟ ਹੋ ਗਏ 47 ਮੇਰੀ ਫੈਮਿਲੀ ਤੇ ਨਹੀਂ ਹੋ ਕੇ ਗਈ, ਲੇਕਿਨ ਜਿਹੜੇ ਸਾਡੇ ਲਾਗੇ ਜਿਹੜੇ ਹੋਰ ਸ਼ਹਿਰ ਦੇ ਵਿੱਚ ਜਿਹੜੇ ਰਹਿੰਦੇ ਨੇ ਸਾਨੂੰ, ਅਸੀਂ ਉਹਨਾਂ ਕੋਲੋਂ ਗੱਲਾਂ ਤੇ ਸੁਣਦੇ ਹਾਂ ਨਾ ਵੀ ਕਿਸ ਤਰ੍ਹਾਂ ਆਪਾਂ ਮਿਲ ਕੇ ਬੈਠਦੇ ਹਾਂ, ਜਾਂ ਜਿਸ ਤਰ੍ਹਾਂ ਜਿੱਥੇ ਸਾਡੀ ਰਿਹਾਇਸ਼ ਹੈ ਅੰਮ੍ਰਿਤਸਰ ਦੇ ਵਿੱਚ, ਉਹ ਸਾਰਾ ਹੀ ਬਾਜ਼ਾਰ ਜਿਹੜਾ ਮੁਸਲਮਾਨਾਂ ਦਾ ਕਮਿਊਨਿਟੀ ਦਾ ਸੀਗਾ। ਔਰ ਸਾਡੇ ਦਾਦੀਆਂ ਸਾਡੀਆਂ ਜਿਹੜੇ ਬਾਬਾ ਜੀ ਸਾਡੇ ਹੋਰ ਜਿਹੜੇ ਵੱਡੇ ਵਡੇਰੇ ਸਨ, ਉਹ ਸਾਨੂੰ ਸੁਣਾਉਂਦੇ ਵੀ ਕਿਸ ਤਰ੍ਹਾਂ ਅਸੀਂ ਇਕੱਠੇ ਬੈਠਦੇ ਹਾਂ। ਸਾਨੂੰ ਤੇ ਕਦੀ ਮਹਿਸੂਸ ਹੀ ਨਹੀਂ ਹੋਇਆ ਸੀਗਾ ਵੀ ਇਹ ਕੋਈ ਉੱਪਰ ਹੈ। ਵੀ ਇੱਕਦਮ ਹੀ ਜਦੋਂ ਇਹ ਪਤਾ ਲੱਗਾ ਕਿ ਅਸੀਂ ਵਿਛੜ ਜਾਣਾ, ਤੇ ਕਈ ਸਾਡੇ ਬਜ਼ੁਰਗ ਇਸੇ ਗਮ ਦੇ ਵਿੱਚ ਹੀ ਤੁਰ ਗਏ ਵੀ ਆਪਣੇ ਯਾਰਾਂ ਦੋਸਤਾਂ ਨੂੰ ਯਾਦ ਕਰਦੇ ਤੁਰ ਗਏ। ਮੈਂ ਪਿਛਲੀ ਵਾਰੀ ਆਇਆ ਸਾਂ ਤੇ ਮੈਨੂੰ ਇੱਥੋਂ ਦੇ ਇੱਕ ਬੰਦੇ ਨੇ ਕਿਹਾ ਵੀ ਮੈਨੂੰ ਜੇਠੂਵਾਲ ਪਿੰਡ ਦੀ ਮਿੱਟੀ ਲਿਆ ਕੇ ਦੇਣਾ। ਫਿਰ ਮੈਂ ਉਹਨੂੰ ਐਤਕੀ ਉਹਦੇ ਵਾਸਤੇ ਜੇਠੂਵਾਲ ਪਿੰਡ ਦੀ ਮਿੱਟੀ ਲੈ ਕੇ ਆਇਆ। ਕਹਿੰਦਾ ਮੇਰੇ ਦਾਦਾ ਜੀ ਦੀ ਖਾਸ ਸੀ ਕਿ ਮੈਂ ਆਪਣੇ ਪਿੰਡ ਦੀ ਮਿੱਟੀ ਨੂੰ ਦੇਖਾਂ ਵੀ ਕਿਸ ਤਰ੍ਹਾਂ ਦੀ ਹੈਗੀ ਤੇ ਕਿਵੇਂ। ਫਿਰ ਇੱਕ ਦੂਜਾ ਹੋਰ ਮੈਂ ਕਹਿਣਾ ਚਾਹੁੰਦਾ, ਅਸੀਂ ਜਿਸ ਤਰ੍ਹਾਂ ਤੁਹਾਡੇ ਇੱਥੋਂ ਦੇ ਨੁਸਰਤ ਫਤਿਹ ਅਲੀ ਖਾਨ ਨੇ, ਗੁਲਾਮ ਅਲੀ ਖਾਨ ਨੇ, ਉਹਨਾਂ ਨੂੰ ਸਾਡੇ ਜਿਹੜੇ ਸਾਡੀ ਪੀੜ੍ਹੀ ਦੇ ਲੋਕ ਨੇ ਇੰਨਾ ਜ਼ਿਆਦਾ ਪਸੰਦ ਕਰਦੇ ਨੇ। ਜਿਸ ਤਰ੍ਹਾਂ ਤੁਸੀਂ ਸਾਡੇ ਮੂਸੇ ਵਾਲੇ ਨਾਲ ਗਾਇਕ ਨਾਲ ਪਸੰਦ ਕਰਦੇ ਹੋ, ਹਾਂ ਸਿੱਧੂ ਮੂਸੇ ਵਾਲੇ ਨਾਲ ਪਸੰਦ ਕਰਦੇ ਹੋ, ਉਸੇ ਤਰ੍ਹਾਂ ਅਸੀਂ ਨੁਸਰਤ ਸਾਹਿਬ ਨੂੰ ਅਤੇ ਗੁਲਾਮ ਅਲੀ ਮਹਿੰਦੀ ਹਸਨ ਜੀ ਨੂੰ ਪਿਆਰ ਕਰਦੇ ਹਾਂ। ਸਹੀ। ਅੱਛਾ ਸਰਦਾਰ ਜੀ, ਜਿਹੜੇ ਇੱਕ ਬੜਾ ਜਿਹੜੇ ਚੜ੍ਹਦੇ ਪੰਜਾਬ ਵਾਲਾ ਖਾਸ ਹੋ ਜਿਹੜੇ ਮੇਨ ਸਟ੍ਰੀਮ ਮੀਡੀਆ, ਇਹਨਾਂ ਨੇ ਬੜਾ ਇੱਕ ਸਾਡੇ ਨੌਜਵਾਨ ਜਿਹੜੇ ਨੇ ਉਧਰ ਉਹਨਾਂ ਦੇ ਦਿਲਾਂ ਵਿੱਚ, ਉਹਨਾਂ ਦੇ ਜ਼ਿਹਨਾਂ ਵਿੱਚ ਪਾਤਾ ਕਿ ਜਿਹਨਾਂ ਦਾ ਵੀਜ਼ਾ ਪਾਕਿਸਤਾਨੀ ਲੱਗ ਜਾਏ, ਉਹਨਾਂ ਦਾ ਵੀਜ਼ਾ ਬਾਹਰ ਦੇ ਮੁਲਕਾਂ ਨਹੀਂ ਲੱਗਦਾ। ਇਹ ਅੱਜ ਵੀ ਸਾਡੇ ਮਤਲਬ ਵੀ ਇਹ ਹੈਗਾ ਵੀ ਜਿਹਦੇ ਪਾਕਿਸਤਾਨ ਦਾ ਟੱਪਾ ਲੱਗੇਗਾ ਉਹਦਾ ਕਿੰਨਾ, ਲੇਕਿਨ ਇਹੋ ਜਿਹੀ ਕੋਈ ਗੱਲ ਨਹੀਂ। ਉਹ ਗੱਲਾਂ ਮਨ ਦੇ ਵਿੱਚੋਂ ਕਾਫੀ ਨਿਕਲ ਚੁੱਕੀਆਂ ਹੋਈਆਂ ਨੇ। ਹੁਣ ਕਰਤਾਰਪੁਰ ਲਾਂਘੇ ਦੀ ਜਦੋਂ ਗੱਲ ਚੱਲੀ ਸੀਗੀ ਤੇ ਪਹਿਲਾਂ ਲੋਕ ਇਹੋ ਮਹਿਸੂਸ ਕਰਦੇ ਅਗਰ ਅਸੀਂ ਕਰਤਾਰਪੁਰ ਲਾਂਘੇ ਆਪਣੇ ਪਾਸਪੋਰਟ ਤੇ ਗਏ ਤੇ ਸਾਨੂੰ ਸ਼ਾਇਦ ਕੋਈ ਦਿੱਕਤ ਨਾ ਆਵੇ, ਲੇਕਿਨ ਜਿਹੜਾ ਥੋੜਾ ਬਹੁਤ ਸਮਝਦਾ ਬੱਚਾ ਆਪਣਾ ਇਹ ਵੀ ਸਮਝਦਾ ਵੀ ਮੇਰਾ ਕਿਤੇ ਫਿਊਚਰ ਨਾ ਖਰਾਬ ਹੋ ਜਾਏ, ਤੇ ਇਸ ਲਈ ਉਹ ਪਹਿਲਾਂ ਉਹਨਾਂ ਦੇ ਮਨ ਦੇ ਵਿੱਚ ਡਰ ਹੈ। ਲੇਕਿਨ ਹੁਣ ਅੱਜ ਜੋ ਸਮਾਂ ਚੱਲ ਰਿਹਾ ਉਹਦੇ ਮੁਤਾਬਕ ਕਿਸੇ ਦੇ ਮਨ 'ਚ ਡਰ ਨਹੀਂ ਹੈਗਾ। ਯਾਨੀ ਕੋਈ ਐਸਾ ਇਸ਼ੂ ਨਹੀਂ ਨਾ ਹੈ, ਕੋਈ ਐਸਾ ਇਸ਼ੂ ਨਹੀਂ ਹੈ ਜਿੱਥੋਂ ਤੱਕ ਮੈਂ ਸਮਝਦਾ ਵਾਂ। ਇਹ ਪਬਲਿਕ ਦੇ ਵਿੱਚ ਤਾਂ ਕੋਈ ਇਸ਼ੂ ਨਹੀਂ, ਹੋਰ ਕੋਈ ਜੋ ਆਪਣੇ ਮਫਾਦ ਵਾਸਤੇ ਕੋਈ ਇਸ਼ੂ ਇਹਨੂੰ ਬਣਾਵੇ ਤੇ ਉਹਦੇ ਬਾਰੇ 'ਚ ਮੈਂ ਕਹਿ ਨਹੀਂ ਸਕਦਾ। ਸੋ ਧੰਨਵਾਦ ਤੁਹਾਡਾ। ਧੰਨਵਾਦ ਜੀ। ਸਾਡੇ ਚੈਨਲ ਮੇਰਾ ਪਿੰਡ ਮੇਰਾ ਪੰਜਾਬ ਵੱਲੋਂ ਤੁਹਾਡਾ ਔਰ ਪੂਰੇ ਪਾਕਿਸਤਾਨੀ ਮਾਮਲੇ ਵੱਲੋਂ ਤੁਹਾਨੂੰ ਅਸੀਂ ਵੈਲਕਮ ਕਰਨੇ ਆ ਜੀ ਤੁਹਾਡਾ। ਖੁਦਾ ਹਾਫਿਜ਼ ਜੀ, ਖੁਦਾ ਹਾਫਿਜ਼।